ਤੁਸੀਂ ਦਿੱਲੀ 'ਚ ਹੋ, ਕੰਮ ਕਰ ਰਹੇ ਹੋ ਤੁਸੀਂ ਦਿੱਲੀ 'ਚ। ਖਾਲਸਾ ਕਾਲਜ ਦੇ ਅੰਦਰ ਅੰਮ੍ਰਿਤਧਾਰੀ ਸਿੱਖਾਂ ਦੀਆਂ ਪੱਗਾਂ ਉਛਾਲੀਆਂ ਜਾ ਰਹੀਆਂ ਹੈਗੀਆਂ ਨੇ। ਦਿੱਲੀ ਦੇ ਹੀ ਇੱਕ ਨਾਨਕਸਰ ਗੁਰਦੁਆਰੇ ਦੇ ਅੰਦਰ ਡਾਂਡੀਆ ਮਾਰਚ ਚੱਲ ਰਹੇ ਨੇ ਤੇ ਫਿਰ ਕਿੱਥੇ ਮੈਂ ਕਵਾਂ ਦਿੱਲੀ ਕਮੇਟੀ ਦਾ ਪ੍ਰਧਾਨ ਕੰਮ ਕਰ। ਸਰਬਜੀਤ ਸਿੰਘ ਧੁੰਦਾ ਨਿਤਨੇਮ ਨੂੰ ਉਹ ਨਹੀਂ ਬੰਦਾ, ਦਸਮ ਬਾਣੀ ਨੂੰ ਉਹ ਨਿੰਦਾ ਕਰਦਾ ਹੈਗਾ, ਅਰਦਾਸ ਰਹਿਰਾਸ ਸਾਹਿਬ ਹਰ ਚੀਜ਼ ਨੂੰ ਉਹ ਨਿੰਦਦਾ ਹੈਗਾ। ਉਹਦੀਆਂ ਕਥਾਵਾਂ ਦਿੱਲੀ ਸ਼ੁਰੂ ਹੋ ਗਈਆਂ ਨੇ ਔਰ ਕਮਾਲ ਦੀ ਗੱਲ ਹੈ ਤੁਹਾਡੇ ਜੇਤੂ ਮੈਂਬਰ ਰਮੇਸ਼ ਨਗਰ ਦੇ ਉਹਦੇ ਨਾਲ ਖੜੇ ਹੁੰਦੇ ਨੇ। ਜਿਹੜੀ ਸੰਗਤ ਉਹਦਾ ਵਿਰੋਧ ਕਰਦੀ ਹੈ, ਮੇਰੀ ਗੱਲ ਪੂਰੀ ਹੋਣ ਦਿਓ। ਖਾਲਸਾ ਕਾਲਜ ਦੀ ਗੱਲ ਕੀਤੀ, ਮਗਰ ਮਾਫ ਕਰਨਾ ਉਸੇ ਜਗ੍ਹਾ ਦੇ ਉੱਤੇ ਸਭ ਤੋਂ ਪਹਿਲੇ ਪੋਜੀਸ਼ਨ ਪਹੁੰਚੀ ਬੀਬੀ ਰਣਜੀਤ ਕੌਰ ਪਹੁੰਚ ਗਈ, ਦਿੱਲੀ ਦਾ ਯੂਥ ਪਹੁੰਚ ਗਿਆ, ਕਮੇਟੀ ਦਾ ਕੋਈ ਮੈਂਬਰ ਉੱਥੇ ਨਹੀਂ ਪਹੁੰਚਿਆ, ਤੁਹਾਡੇ ਵੱਲੋਂ ਵੀ ਕੋਈ ਨਹੀਂ ਪਹੁੰਚਿਆ। ਤੁਸੀਂ ਕੰਮ ਕਰ ਰਹੇ ਹੋ ਪੋਜੀਸ਼ਨ, ਤੁਹਾਨੂੰ ਪ੍ਰਿਥੀ ਚੰਦ ਦੀ ਔਲਾਦ ਬੜੇ ਐਸੇ ਅਲਫਾਜ਼ ਵਰਤੇ ਜਾ ਰਹੇ ਨੇ ਤੁਹਾਡੇ ਖਿਲਾਫ, ਇੰਨਾ ਵੱਡੇ ਲਫ਼ਜ਼ ਤੁਹਾਡੇ ਲਈ ਵਰਤੇ ਜਾ ਰਹੇ ਨੇ। ਕਿੱਥੇ ਨਾ ਕਿੱਥੇ ਕੁਝ ਵਜ੍ਹਾ ਤੇ ਹੋਏਗੀ ਕਿ ਤੁਹਾਡੇ ਲਈ ਇਹ ਲਫ਼ਜ਼। ਇੱਕ ਮੈਂ ਡਾਇਲੋਗ ਲਫ਼ਜ਼ ਵਰਤਾਂਗਾ, ਤੁਸੀਂ ਹਮੇਸ਼ਾ ਕਈ ਵਾਰ ਯੂਜ਼ ਕੀਤਾ ਕਿ ਸਰਕਾਰ ਬਾਰੇ ਯਾਰੀਆਂ ਰੱਖਣੀਆਂ ਪੈਂਦੀਆਂ ਨੇ ਕਿਉਂਕਿ ਪੁੱਥੇ ਤੇ 10 ਕੰਮ ਕਰਾਉਣੇ ਪੈਂਦੇ ਨੇ। ਇਤਿਹਾਸਿਕ ਗੁਰਦੁਆਰੇ ਦੀ ਗੱਲ ਕਰ ਲਈਏ, ਗੁਰਦੁਆਰਾ ਗਿਆਨ ਗੋਦੜੀ ਸਾਡਾ ਸਿੱਕਿਮ ਦਾ, ਉਹਦਾ ਫੈਸਲਾ ਹਲੇ ਤੱਕ ਨਹੀਂ ਹੋਇਆ। ਪੂਰੀ ਸਾਹਿਬ ਦਾ ਗੁਰਦੁਆਰਾ, ਉੱਥੇ ਇਤਿਹਾਸਿਕ ਗੁਰਦੁਆਰੇ ਨੂੰ ਤੋੜ ਕੇ ਲੈਟਰਿਨ ਬਾਥਰੂਮ ਬਣਾ ਦਿੱਤੇ ਗਏ ਨੇ। ਐਜੀਪੀਸੀ ਤੇ ਇਸ ਮਾਮਲੇ 'ਚ ਨਾਕਾਰਾ ਸਾਬਿਤ ਹੋ ਚੁੱਕੀ ਹੈ। ਤੁਸੀਂ ਕਹਿੰਦੇ ਹੋ ਕਿ ਤੁਹਾਡੀ ਕੇਂਦਰ ਸਰਕਾਰ ਦੇ ਨਾਲ ਯਾਰੀਆਂ ਨੇ, ਤੁਸੀਂ ਦਿੱਲੀ ਕਮੇਟੀ ਸਾਰੇ ਮਸਲਿਆਂ ਤੇ ਕੀ ਕਰੀਏ? ਤੁਹਾਡੇ ਜਿਹੜੇ ਸਵਾਲ ਨੇ ਉਹ ਆਪਣੀ ਜਗ੍ਹਾ ਜਾਇਜ਼ ਨੇ, ਮਗਰ ਸੰਗਤ ਨੂੰ ਕਲੈਰਿਟੀ ਹੋਣੀ ਬੜੀ ਜ਼ਰੂਰੀ ਹੈ। ਬਹੁਤ ਮੰਦਭਾਗੀ ਗੱਲ ਹੈ ਕਿ ਖਾਲਸਾ ਕਾਲਜ ਦੇ ਵਿੱਚ ਗੁਰਸਿੱਖ ਬੱਚੇ ਦੀ ਪੱਗ ਉਤਰਨੀ, ਮਗਰ ਇਹਨੂੰ ਪ੍ਰਵੋਕ ਕਿੰਨੇ ਕੀਤਾ? ਇਹ ਕੰਮ ਮੈਨੇਜਮੈਂਟ ਦਾ ਹੁੰਦਾ ਹੈ, ਨਾ ਕਿ ਅਸੀਂ ਧਰਨੇ ਲਾ ਕੇ ਆਪਣੇ ਸ਼ੋਅ ਕਰਨੇ ਸ਼ੁਰੂ ਕਰ ਦਈਏ ਜੀ ਕਿ ਅਸੀਂ ਧਰਨੇ ਲਾ ਰਹੇ ਹਾਂ। ਗੰਦੀ ਰਾਜਨੀਤੀ ਜਿਹੜੀ ਬੱਚਿਆਂ ਦੇ ਸਿਰਾਂ ਦੇ ਉੱਤੇ, ਔਰ ਜਿਹਦੀ ਜੇ ਮੈਂ ਸਮਝਦਾ ਕਿ ਅੱਜ ਦੀ ਡੇਟ 'ਚ ਅਗਰ ਇਹੋ ਜਿਹੀ ਗੰਦੀ ਕੋਈ ਰਾਜਨੀਤੀ ਕਰ ਰਿਹਾ ਤਾਂ ਬੀਬੀ ਰਣਜੀਤ ਕੌਰ ਕਰ ਰਹੀ। ਦਿੱਲੀ ਦੀਆਂ ਹਰ ਸਿੰਘ ਸਭਾਵਾਂ ਹਰ ਮੈਂਬਰ ਦੇ ਨਾਲ ਨਹੀਂ ਚੱਲਦੀਆਂ। ਦਿੱਲੀ ਦੇ ਕਿਸੇ ਇਤਿਹਾਸਿਕ ਗੁਰਦੁਆਰੇ 'ਚ ਉਹਨੂੰ ਵੜਨ ਨਹੀਂ ਦਿੰਦੇ, ਕਿਸੇ ਦੀ ਦਿੱਲੀ ਦੀ ਕੋਈ ਇਤਿਹਾਸਿਕ ਸਟੇਜ 'ਤੇ ਉਹਨੂੰ ਨਹੀਂ ਵੜਨ ਦਿੰਦੇ ਕਿਉਂਕਿ ਪ੍ਰਧਾਨ ਉੱਥੇ ਸੀ ਨਹੀਂ, ਬਾਹਰ ਗਏ ਹੋਏ ਸੀ। ਜਨਰਲ ਸਕੱਤਰ ਜਿਹੜਾ ਉਹਨਾਂ ਦਾ ਉੱਥੇ ਹੈਗਾ ਉਹ ਖਾਸ ਧੁੰਦੇ ਦਾ ਚੇਲਾ ਹੈ। ਹਰਵਿੰਦਰ ਸਿੰਘ ਸਰਨਾ ਦੇ ਉੱਤੇ ਤੇ ਮੈਨੂੰ ਤਰਸ ਆਉਂਦਾ, ਜਿਹੜੀ ਪਾਰਟੀ ਆਪਣੀ ਜਿਹੜੀ ਚਲਾਉਂਦੇ ਸੀ ਉਹਨੂੰ ਗਹਿਣੇ ਰੱਖਤਾ। ਜਿਸ ਪਾਰਟੀ ਨੂੰ ਉਹਨਾਂ ਨੇ ਜੁਆਇਨ ਕੀਤਾ ਉਹਦਾ ਪ੍ਰਧਾਨ ਤਨਖਾਹੀਆ ਘੋਸ਼ਿਤ ਹੋ ਚੁੱਕਾ ਹੈ। ਜਿਹੜੀ ਫੈਕਟਰੀ ਸਾਰੀ ਉਮਰ ਜਾਂਦਾ ਸੀ ਉੱਥੇ ਭਰਾ ਤੇ ਭਤੀਜਿਆਂ ਨੂੰ ਉਹਨੂੰ ਘਰੋਂ ਕੱਢਤਾ। ਬਾਕੀ ਘਰ ਦੇ ਬੱਚਿਆਂ ਦੇ ਬਾਰੇ ਨਹੀਂ ਚਾਹੁੰਦਾ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ, ਨਾ ਘਰ ਦੇ ਬੱਚੇ ਸੁਣਦੇ ਆ ਨਾ ਘਰ ਭਰਾ ਭਤੀਜੇ ਸੁਣਦੇ ਆ। ਹੁਣ ਉਹਨੇ ਮਾਈਕ ਦੇ ਉੱਤੇ ਬੈਠ ਕੇ ਬੋਲਣਾ ਹੀ ਹੈ ਕਿ ਤੂੰ ਆ ਦਿੱਲੀ ਕਮੇਟੀ ਦੇ ਵਿੱਚ, ਮੈਂ ਤੈਨੂੰ ਜਵਾਬ ਦਿੰਦਾ, ਤੇਰੇ ਕੋਲ ਜਿਹੜੇ ਸਵਾਲ ਨੇ ਆਮਨੇ ਸਾਹਮਣੇ ਗੱਲ ਕਰ। ਸੋ ਇਹ ਜਥੇਦਾਰ ਸਾਹਿਬ ਇਹ ਨਾ ਸਮਝਣ ਕਿ ਅਸੀਂ ਇੱਕ ਪਾਸੇ ਦੀ ਗੱਲ ਸੁਣਾਂਗੇ, ਅਸੀਂ ਬਿਲਕੁਲ ਫਿਰ ਜ਼ੋਰ ਪਾਵਾਂਗੇ। ਜਥੇਦਾਰ ਸਾਹਿਬ ਨੂੰ ਫਿਰ ਬੇਨਤੀ ਕਰਾਂਗਾ, ਕੱਲਾ ਜਥੇਦਾਰ ਸਾਹਿਬ ਨਹੀਂ, ਪੰਜੋ ਤਖਤਾਂ ਦੇ ਜਥੇਦਾਰਾਂ ਨੂੰ ਇਹ ਚਿੱਠੀ ਲਿਖਾਂਗੇ ਕਿ ਇਹ ਬੰਦਾ ਅੱਜ ਵੀ ਦੋ ਗੁਰਪੁਰਬ ਦੋ ਸੰਗਰਾਂਦਾਂ ਮਨਾਉਂਦਾ ਹੈ ਕਿਉਂਕਿ ਇਹਦੀ ਬੇਸਿਕ ਕਨਸੈਪਟ ਜਿਹੜਾ ਹੈ ਉਹ ਹਿੰਦੁਸਤਾਨ ਦੇ ਨਾਲ ਨਹੀਂ ਮਿਲਦਾ, ਇਹਦਾ ਕਨਸੈਪਟ ਪਾਕਿਸਤਾਨ ਦੀ ਏਜੰਸੀਆਂ ਨਾਲ ਨਹੀਂ ਮਿਲਦਾ। ਮੈਂ ਹੁਣੇ ਗੱਲ ਕੀਤੀ ਸਰਦਾਰ ਪਰਮਜੀਤ ਸਿੰਘ ਸਰਨੇ ਦੀ, ਤੁਸੀਂ ਆਪ ਦੱਸੋ, ਤੁਸੀਂ ਤੇ ਮੀਡੀਆ ਦੇ ਬੰਦੇ ਹੋ, ਦਿੱਲੀ ਦੇ ਵਿੱਚ ਕਦੀ ਐਸਾ ਦੂਸਰਾ ਪ੍ਰਧਾਨ ਹੋਇਆ ਜਿਹਨੇ 84 ਦੇ ਕਾਤਲਾਂ ਨੂੰ ਸਰੋਪੇ ਦਿੱਤੇ ਹੋਣ, 84 ਦੀ ਵਿਧਵਾਵਾਂ ਨੇ ਇਹਨਾਂ ਦੇ ਘਰ ਦੇ ਬਾਹਰ ਜਾ ਕੇ ਪ੍ਰੋਟੈਸਟ ਕੀਤਾ ਹੋਏ ਔਰ ਇਹਨੂੰ ਕੌਮ ਦਾ ਗੱਦਾਰ ਕਿਹਾ ਹੋਏ? ਇਹਦੇ ਇਲਾਵਾ ਅੱਜ ਤੱਕ ਮੈਨੂੰ ਦੂਸਰਾ ਬੰਦਾ ਦੇ ਦਿਓ, ਦੱਸ ਦਿਓ ਕੌਣ ਹੈਗਾ। ਸੋ ਪਰਮਜੀਤ ਸਿੰਘ ਸਰਨਾ, ਇਹ ਸਰਨਾ ਪਰਿਵਾਰ ਹੈ, ਕੁਝ ਕਹਿਣ ਜੋਗੇ ਹੈਗੇ ਨੇ? ਇਹਨਾਂ ਨੂੰ ਸੰਗਤ ਨੇ ਨਕਾਰਤਾ ਔਰ ਦੇ ਸ਼ੁੱਡ ਐਕਸੈਪਟ ਇਟ ਕਿ ਭਈ ਹੁਣ ਅਸੀਂ ਸੰਗਤ ਦੀ ਜਾਣ ਜੋਗੇ ਨਹੀਂ ਹੈਗੇ, ਹੁਣ ਅਸੀਂ ਘਰ 'ਚ ਬਹਿ ਜਾਈਏ। ਸਾਡੀਆਂ ਸਰਕਾਰ ਨਾਲ ਸਾਂਝ ਹੈ ਤੇ ਅੱਜ ਸੱਜਣ ਕੁਮਾਰ ਵਰਗਾ ਅੰਦਰ ਹੈ ਨਾ। ਅੱਜ ਜਿਹੜਾ ਜਗਦੀਸ਼ ਟੈਟਲਰ ਦੇ ਉੱਤੇ ਕੇਸ ਲੈ ਲੈਣੇ, ਇਹ ਐਸਆਈਟੀਆਂ ਬਣੀਆਂ ਸਰਕਾਰਾਂ ਤੇ ਪ੍ਰਭਾਵ ਪਾਉਂਦੇ ਆ ਤਾਂ ਦੇ ਕੰਮ ਹੁੰਦੇ ਨੇ। ਅਸੀਂ ਇਹਨਾਂ ਵਰਗੀਆਂ ਕੋਈ ਸਾਂਝ ਨਹੀਂ ਰੱਖੀ ਹੋਈ ਕਿ ਨਿੱਜੀ ਫਾਇਦਾ ਕੋਈ, ਜਿਸ ਦਿਨ ਤੁਹਾਨੂੰ ਲੱਗੇ ਕਿ ਹਰਮੀਤ ਸਿੰਘ ਆਪਣਾ ਨਿੱਜੀ ਫਾਇਦਾ ਸਰਕਾਰ ਕੋਲ ਲੈ ਕੇ ਆਇਆ, ਮੈਂ ਉਸ ਦਿਨ ਕੁਰਸੀ ਛੱਡ ਦਿਆਂਗਾ। ਮੈਨੂੰ ਇੱਕ ਬੰਦਾ ਕੋਈ ਪ੍ਰੂਫ ਕਰਕੇ ਦਿਖਾ ਦੇ। ਜਦ ਵੀ ਗੱਲ ਕੀਤੀ ਹੈ ਪੰਥਕ ਕੀਤੀ ਹੈ, ਪੰਥ ਦੇ ਹਕੀਕਤ ਦੀ ਕੀਤੀ ਹੈ, ਲੇਟ ਹੋਵੇ ਸਵੇਰ ਹੋਵੇ ਕਰਦੇ ਰਵਾਂਗੇ ਗੱਲਾਂ, ਮਗਰ ਇਹ ਨਹੀਂ ਹੈ ਕਿ ਅਸੀਂ ਆਪਣੇ ਨਿੱਜੀ ਫਾਇਦੇ ਵਾਸਤੇ ਉਹਦੇ ਨਾਲ ਕੋਈ ਕੰਪਰੋਮਾਈਜ਼ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਪੰਥਕ ਮਸਲਿਆਂ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਗੱਲ ਕਰੀਏ ਤੇ ਅੱਜ ਅਸੀਂ ਮੌਜੂਦ ਹੈਗੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ। ਸਾਡੇ ਨਾਲ ਪ੍ਰਧਾਨ ਸਾਹਿਬ ਹਰਮੀਤ ਸਿੰਘ ਕਾਲਕਾ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਕਰਨ ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਮੀਤ ਸਿੰਘ ਜੀ, ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਹੈਗਾ, ਤੁਸੀਂ ਦਿੱਲੀ ਹੋ, ਦਿੱਲੀ ਤੋਂ ਬਾਹਰ ਹੈਗੇ ਹੋ, ਕਿਉਂਕਿ ਲਗਾਤਾਰ ਇਹ ਜੇ ਪੰਥਕ ਮਸਲੇ ਨੇ, ਆਪੋਜੀਸ਼ਨ ਤੁਹਾਡੇ ਉੱਤੇ ਸਵਾਲ ਚੁੱਕ ਰਿਹਾ, ਤੁਹਾਡੇ ਲਈ ਬੜੇ ਅਜੀਬ ਜਿਹੇ ਅਲਫਾਜ਼ ਵਰਤੇ ਜਾ ਰਹੇ ਨੇ। ਸਵਾਲ ਮੇਰਾ ਇਹੀ ਹੈਗਾ, ਤੁਸੀਂ ਦਿੱਲੀ 'ਚ ਹੋ, ਕੰਮ ਕਰ ਰਹੇ ਹੋ ਤੁਸੀਂ ਦਿੱਲੀ 'ਚ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਹਫ਼ਤੇ ਦੇ ਵਿੱਚ 6 ਦਿਨ ਵਰਕਿੰਗ ਹੁੰਦੇ ਆ ਔਰ 6 ਦੇ ਚੋਂ ਇੱਕ ਵੀ ਐਸਾ ਦਿਨ ਨਹੀਂ ਹੈ ਜਿੱਥੇ ਮੈਂ ਔਰ ਜਨਰਲ ਸਕੱਤਰ ਰੋਜ਼ ਇੱਥੇ ਹਾਜ਼ਰੀ ਨਾ ਭਰਦੇ ਹੋਈਏ ਔਰ 4-4, 5-5, 6-6 ਘੰਟੇ ਇੱਥੇ ਬੈਠ ਕੇ ਸੰਗਤ ਦੀ ਵੀ ਸੇਵਾ ਕਰ ਰਹੇ ਹਾਂ ਔਰ ਜਿਹੜੇ ਪ੍ਰਬੰਧ ਨੇ ਉਹਨੂੰ ਸੁਚਾਰੂ ਰੂਪ ਨਾਲ ਚਲਾ ਵੀ ਰਹੇ।
ਜਿਸ ਤਰੀਕੇ ਦੇ ਨਾਲ ਅਸੀਂ ਪਿਛਲੇ ਘੱਟੋ ਘੱਟ 15-20 ਦਿਨਾਂ ਦੀ ਗੱਲ ਕਰੀਏ, ਬੜੇ ਖਾਸ ਮੁੱਦੇ ਦੇਖਣ ਨੂੰ ਮਿਲੇ ਨੇ ਤੁਹਾਡੇ ਖਾਲਸਾ ਕਾਲਜ। ਤੁਹਾਡਾ ਲਫ਼ਜ਼ ਇਸ ਕਰਕੇ ਕਹਿ ਰਿਹਾ ਕਿਉਂਕਿ ਕਮੇਟੀ ਦੇ ਅੰਦਰ ਕਹਿੰਦੇ ਨੇ ਖਾਲਸਾ ਕਾਲਜ ਦੇ ਅੰਦਰ ਅੰਮ੍ਰਿਤਧਾਰੀ ਸਿੱਖਾਂ ਦੀਆਂ ਪੱਗਾਂ ਉਛਾਲੀਆਂ ਜਾ ਰਹੀਆਂ ਹੈਗੀਆਂ ਨੇ। ਦੂਜੇ ਪਾਸੇ ਗੱਲ ਕਰੀਏ ਤੇ ਧੁੰਦੇ ਵਰਗੇ ਪੰਥ ਦੋਖੀ ਮੈਂ ਲਫ਼ਜ਼ ਵਰਤਾਂਗਾ, ਉਹਦੀਆਂ ਕਥਾਵਾਂ ਦਿੱਲੀ 'ਚ ਹੋ ਰਹੀਆਂ ਨੇ। ਤੁਹਾਡੇ ਹੀ ਕਮੇਟੀ ਦੇ ਮੈਂਬਰ ਉਹਨਾਂ ਦੀ ਸਪੋਰਟ ਕਰ ਰਹੇ ਨੇ। ਔਰ ਤੀਸਰੀ ਸਭ ਤੋਂ ਵੱਡੀ ਗੱਲ, ਤਾਜ਼ਾ ਕਰਨਾ, ਪਤਾ ਨਹੀਂ ਤੁਹਾਡੇ ਤੱਕ ਗੱਲ ਪਹੁੰਚੀ ਹੈ ਕਿ ਨਹੀਂ ਪਹੁੰਚੀ ਹੈਗੀ, ਦਿੱਲੀ ਦੇ ਹੀ ਇੱਕ ਨਾਨਕਸਰ ਗੁਰਦੁਆਰੇ ਦੇ ਅੰਦਰ ਜਿਹੜਾ ਜਮਨਾ ਪਾਰ ਦਾ ਏਰੀਆ, ਉੱਥੇ ਗੁਰਦੁਆਰੇ ਦੀ ਹਦੂਦ ਦੇ ਅੰਦਰ ਡਾਂਡੀਆਂ ਮਾਰਚ ਚੱਲ ਰਹੇ ਨੇ। ਤੇ ਫਿਰ ਕਿੱਥੇ ਮੈਂ ਕਵਾਂ ਦਿੱਲੀ ਕਮੇਟੀ ਦਾ ਪ੍ਰਧਾਨ ਕੰਮ ਕਰ। ਦੇਖੋ, ਤੁਹਾਡੇ ਜਿਹੜੇ ਸਵਾਲ ਨੇ ਉਹ ਆਪਣੀ ਜਗ੍ਹਾ ਜਾਇਜ਼ ਨੇ, ਮਗਰ ਸੰਗਤ ਨੂੰ ਕਲੈਰਿਟੀ ਹੋਣੀ ਬੜੀ ਜ਼ਰੂਰੀ ਹੈ। ਪਹਿਲਾ ਕੁਐਸਚਨ ਤੁਸੀਂ ਚੁੱਕਿਆ ਖਾਲਸਾ ਕਾਲਜ ਦੇ ਵਿੱਚ ਜਿਹੜੇ ਬੱਚੇ ਦੀ ਪੱਗ ਉਤਾਰੀ ਗਈ। ਤੁਹਾਨੂੰ ਦੱਸਣਾ ਜ਼ਰੂਰ ਚਾਹਾਂਗਾ ਕਿ ਇਹ ਜਦ ਇਲੈਕਸ਼ਨ ਹੋਈ ਹੈ, ਬਹੁਤ ਮੰਦਭਾਗੀ ਗੱਲ ਹੈ ਕਿ ਖਾਲਸਾ ਕਾਲਜ ਦੇ ਵਿੱਚ ਗੁਰਸਿੱਖ ਬੱਚੇ ਦੀ ਪੱਗ ਉਤਰਨੀ, ਮਗਰ ਇਹਨੂੰ ਪ੍ਰਵੋਕ ਕਿੰਨੇ ਕੀਤਾ, ਇਹਦੇ ਬਾਰੇ ਜਾਣਨਾ ਸੰਗਤ ਨੂੰ ਬੜਾ ਜ਼ਰੂਰੀ ਹੈ। ਕਿ ਇੱਕ ਦਿਨ ਪਹਿਲੇ ਦੀ ਮੈਂ ਤੁਹਾਨੂੰ ਫੋਟੋਆਂ ਵੀ ਦਿਖਾ ਸਕਦਾ ਕਿ SOI ਜਿਹੜਾ ਅਕਾਲੀ ਦਲ ਦਾ ਸਟੂਡੈਂਟ ਵਿੰਗ ਹੈ, ਉਹਨਾਂ ਦੇ ਬੰਦੇ ਬੈਠੇ ਹੋਏ, ਉਹ ABVP ਦੇ ਉਹਨਾਂ ਹੀ ਬੱਚਿਆਂ ਦੇ ਨਾਲ ਬੈਠ ਕੇ ਮੀਟਿੰਗਾਂ ਕਰ ਰਹੇ ਨੇ ਕਿ ਅਸੀਂ ਇਲੈਕਸ਼ਨ ਕੱਲ੍ਹ ਕਿਸ ਤਰੀਕੇ ਦੇ ਨਾਲ ਫਾਰਮ ਭਰਨੇ ਨੇ, ਕਿਸ ਤਰੀਕੇ ਨਾਲ ਲੜਾਈ ਲੜਨੀ ਹੈ। ਅਸੀਂ ਇਹਨੂੰ ਆਬਜੈਕਟ ਕੀਤਾ ਸੀ। ਅਸੀਂ 3 ਮਹੀਨੇ ਤੋਂ ਲੱਗੇ ਸੀ ਕਿ ਸਾਡੇ ਕਾਲਜਾਂ ਦੇ ਵਿੱਚ ਇਲੈਕਸ਼ਨ ਨਾ ਹੋਣ, ਕਿਉਂਕਿ ਸਾਡੇ ਮਿਨੋਰਟੀ ਸਟੇਟਸ ਨੇ ਔਰ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਿੱਖਾਂ ਦੀ ਬੱਚੇ ਆਪਸ ਵਿੱਚ ਲੜਾਈ ਲੜਨ। ਕਿਉਂਕਿ ਇੱਥੇ ਜੋ ਅੱਜ ਕੱਲ੍ਹ ਸਿਸਟਮ ਹੈ, ਪੜ੍ਹਾਈ ਕਰਨ ਵਾਸਤੇ ਮਾਪਿਓ ਜਿਹੜੇ ਨੇ ਉਹ ਆਪਣੇ ਦਿਨ ਰਾਤ ਮਿਹਨਤ ਕਰਦੇ ਨੇ ਕਿ ਅਸੀਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਭੇਜਣਾ, ਨਾ ਕਿ ਕਿਸੇ ਰਾਜਨੀਤਿਕ ਅਖਾੜਿਆਂ ਦੇ ਵਿੱਚ। ਸੋ ਇਹਦੇ ਉੱਤੇ ਵੀ SOI ਦੀ ਟੀਮ ਨੇ ਇੱਥੇ ਆ ਕੇ ਪੰਜਾਬ ਤੋਂ, ਜਿਹੜੇ ਤੁਸੀਂ ਦੇਖਿਆ ਉਹ ਦਾੜੀ ਕੱਟਾ ਜਾਂ ਮੁੰਡਾ ਬਿਠਾ ਕੇ ਇਹਨਾਂ ਨੇ ਪ੍ਰਧਾਨ ਕਹਿ ਕੇ SOI ਦਾ ਮੀਟਿੰਗ ਕੀਤੀ। ਔਰ ਬੀਬੀ ਰਣਜੀਤ ਕੌਰ ਨੇ ਬੜਾ ਪ੍ਰਵੋਕ ਕੀਤਾ ਕਿ ਜੀ ਇਹ ਦਿੱਲੀ ਕਮੇਟੀ ਇਲੈਕਸ਼ਨਾਂ ਤੋਂ ਭੱਜ ਰਹੀ ਹੈ, ਹਾਰੇ ਹੋਏ ਨੇ ਜੀ। ਮਗਰ ਅਸੀਂ ਤਾਂ ਵੀ ਕੋਰਟ ਦੇ ਰਾਹੀਂ ਜਿਹੜਾ ਆਰਡਰ ਆਇਆ, ਅਸੀਂ ਇਲੈਕਸ਼ਨ ਨੂੰ ਚਲਾਉਣ ਵਾਸਤੇ ਪ੍ਰਿੰਸੀਪਲਸ ਨੂੰ ਬੋਲਿਆ। ਉੱਥੇ ਬੱਚਿਆਂ ਦੀ ਆਪਸ ਵਿੱਚ ਲੜਾਈ ਹੋਈ ਔਰ ਬੜੀ ਮੰਦਭਾਗੀ ਗੱਲ ਹੈ ਕਿ ਉਸ ਬੱਚੇ ਦੀ ਧੱਕਾ ਮੁੱਕੀ ਦੇ ਵਿੱਚ ਪੱਗ ਉਤਰੀ ਹੈ। ਮਗਰ ਦਿੱਲੀ ਕਮੇਟੀ ਦਾ ਕੀ ਫਰਜ਼ ਬਣਦਾ ਸੀ? 2 ਕੰਮ ਬਣਦੇ ਸੀ। ਪਹਿਲੀ ਗੱਲ ਤੇ ਜਿਹੜੇ ਬਾਹਰੋਂ ਬੱਚੇ ਆਏ ਨੇ ਉਹਨਾਂ ਦੇ ਖਿਲਾਫ FIR ਕਰਾਈ ਜਾਏ, ਔਰ ਦੂਸਰਾ ਜਿਹੜੇ ਇੰਟਰਨਲ ਬੱਚੇ ਨੇ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਡਿਸਪਲਿਨਰੀ ਐਕਸ਼ਨ ਲਿਆ ਜਾਏ। ਦੋਨੋਂ ਕੰਮ ਪ੍ਰਿੰਸੀਪਲ ਨੂੰ ਹਿਦਾਇਤ ਦਿੱਤੇ ਗਏ। ਅਗਲਾ ਦਿਨ ਸੰਡੇ ਦਾ ਸੀ ਅਨਫੋਰਚੂਨੇਟਲੀ, ਔਰ ਮੰਡੇ ਸਵੇਰੇ DCP ਕੋਲੋਂ ਮੈਂ, ਜਨਰਲ ਸਕੱਤਰ ਸਕੂਲ ਦੇ ਕਾਲਜ ਦੇ ਟ੍ਰੇਨਰ ਸਾਹਿਬ ਮੌਂਟੀ ਕੋਚਰ ਜੀ, ਅਸੀਂ ਸਾਰੇ ਗਏ ਹਾਂ। ਪ੍ਰੈਸ਼ਰ ਪਾ ਕੇ ਇੱਕ ਰਾਤ ਪਹਿਲੇ ਫੋਨ ਦੇ ਉੱਤੇ FIR ਕਰਾਈ, ਫਿਰ ਉਹਦੇ ਵਿੱਚ ਧਾਰਾ ਐਡ ਕਰਾਉਣ ਦੀ ਗੱਲ ਕੀਤੀ। ਜਿਹੜੀਆਂ ਸਾਨੂੰ ਕੰਪਲੇਂਟਾਂ ਬੱਚੀਆਂ ਨੇ ਕਾਲਜ ਹੀ ਦਿੱਤੀਆਂ, ਉਹਨਾਂ ਕਾਲਜ ਦੇ ਜਿਹੜੀ ਰਿਪੋਰਟ ਸੀ, ਉਹ ਰਿਪੋਰਟ ਜਿਹੜੀ ਹੈ ਪ੍ਰਿੰਸੀਪਲ ਨੂੰ ਪ੍ਰਿੰਸੀਪਲ ਨੇ ਮੇਲ ਰਾਹੀਂ ਭੇਜੀ ਸੀ। ਉਹਨਾਂ ਦੇ ਉੱਤੇ ਕੰਮ ਕਰਵਾਇਆ ਔਰ ਫਿਰ ਉਸ ਤੋਂ ਬਾਅਦ ਕਾਲਜ ਗਏ, ਸਾਰੇ ਬੱਚਿਆਂ ਨੂੰ ਸੈਟੀਸਫਾਈ ਕੀਤਾ ਔਰ ਉਸ ਤੋਂ ਬਾਅਦ ਜਿਹੜੀ ਹੈ ਡਿਸਪਲਿਨਰੀ ਕਮੇਟੀ ਨੂੰ ਕਿਹਾ ਕਿ ਕਿਸੇ ਦੇ ਉੱਤੇ ਨਿਸ਼ਪਕਸ਼ ਜਾਂਚ ਕਰੋ, ਕਿਸੇ ਨੂੰ ਛੱਡਿਆ ਨਹੀਂ ਜਾਏਗਾ ਜਿਨ੍ਹਾਂ ਨੇ ਇਸ ਲੜਾਈ ਨੂੰ ਪ੍ਰਵੋਕ ਕੀਤਾ। ਇਹ ਕੰਮ ਮੈਨੇਜਮੈਂਟ ਦਾ ਹੁੰਦਾ ਹੈ, ਨਾ ਕਿ ਅਸੀਂ ਧਰਨੇ ਲਾ ਕੇ ਆਪਣੇ ਸ਼ੋਅ ਕਰਨੇ ਸ਼ੁਰੂ ਕਰ ਦਈਏ ਜੀ ਕਿ ਅਸੀਂ ਧਰਨੇ ਲਾ ਰਹੇ ਹਾਂ। ਹੋਇਆ ਕੀ ਹੈ ਕਿ ਤੁਸੀਂ ਉਸ ਬੱਚੇ ਦੀ ਪੱਗ ਜਿਹੜੀ ਉਤਰੀ ਹੈ, ਜਿਹੜਾ ਇੱਥੇ ਆ ਕੇ ਰੋਇਆ, ਉਹਨੇ, ਮੈਂ ਕਹਿ ਸਕਦਾ ਵਾਂ ਕਿ ਜਿਹੜੀ ਮੇਰੇ ਕੋਲ ਰਿਪੋਰਟ ਆਈ ਹੈ ਕਿ ਇੰਨੇ ਕੁ ਉਹਦੇ ਆਂਸੂ ਵਗੇ ਨੇ ਕਿ ਥੱਲੇ ਜ਼ਮੀਨ ਗਿੱਲੀ ਹੋ ਗਈ ਕਿ ਇਸ ਬੰਦੇ ਨੇ ਬਈ, ਇਹਨਾਂ ਨੇ ਬੀਬੀ ਰਣਜੀਤ ਕੌਰ ਦਾ ਖਾਸ ਤੌਰ ਤੇ ਮੈਂ ਨਾਮ ਲਵਾਂਗਾ, ਔਰ ਇਹ ਮੀਡੀਆ ਰਾਹੀਂ ਜਿਹੜੇ ਉਸ ਬੱਚੇ ਨੂੰ ਦੂਰੀਆਂ ਭਰ ਦੇ ਵਿੱਚ ਭੰਡਤਾ ਕਿ ਇਹਦੀ ਪੱਗ ਉਤਰੀ ਹੈ। ਸੋ ਬੱਚਿਆਂ ਦੇ ਕੰਧਿਆਂ ਦੇ ਉੱਤੇ ਰਾਜਨੀਤੀ ਕਰਨਾ ਬੜੀ ਮੰਦਭਾਗੀ ਗੱਲ ਹੈ ਔਰ ਬਤੌਰ ਪ੍ਰਬੰਧਕ ਜੋ ਸਾਡਾ ਫਰਜ਼ ਬਣਦਾ ਅਸੀਂ ਪੂਰਾ ਕੀਤਾ ਵੀ ਹੈ ਔਰ ਕਰਦੇ ਵੀ ਰਹਾਂਗੇ। ਜਿਸ ਤਰੀਕੇ ਨਾਲ ਤੁਸੀਂ ਖਾਲਸਾ ਕਾਲਜ ਦੀ ਗੱਲ ਕੀਤੀ, ਮਗਰ ਮਾਫ ਕਰਨਾ, ਉਸੇ ਜਗ੍ਹਾ ਦੇ ਉੱਤੇ ਸਭ ਤੋਂ ਪਹਿਲੇ ਪੋਜੀਸ਼ਨ ਪਹੁੰਚੀ ਬੀਬੀ ਰਣਜੀਤ ਕੌਰ ਪਹੁੰਚ ਗਈ, ਦਿੱਲੀ ਦਾ ਯੂਥ ਪਹੁੰਚ ਗਿਆ, ਕਮੇਟੀ ਦਾ ਕੋਈ ਮੈਂਬਰ ਉੱਥੇ ਨਹੀਂ ਪਹੁੰਚਿਆ, ਤੁਹਾਡੇ ਵੱਲੋਂ ਵੀ ਕੋਈ ਨਹੀਂ ਪਹੁੰਚਿਆ। ਮੈਂ ਗੱਲ ਦੱਸ ਰਿਹਾ ਕਿਉਂਕਿ ਇਹਨਾਂ ਨੇ ਏਜੰਡਾ ਬਣਾ ਰੱਖਿਆ ਸੀ। ਸਾਡਾ ਕੰਮ ਹੈ ਰਿਪੋਰਟ ਕਰਾਉਣਾ, ਥਾਣੇ ਜਾਣਾ। ਅਸੀਂ DCP ਕੋਲ ਬੈਠੇ ਹਾਂ, ਇਹਨਾਂ ਨੂੰ ਪਤਾ ਸੀ ਅਸੀਂ DCP ਕੋਲ ਬੈਠੇ ਹਾਂ, ਕਾਰਵਾਈ ਹੋਗੀ। ਇਹ ਉਹ ਸਰਦਾਰ ਪਰਮਜੀਤ ਸਿੰਘ ਸਰਨਾ ਔਰ ਬੀਬੀ ਰਣਜੀਤ ਕੌਰ, ਮਨਜੀਤ ਸਿੰਘ ਜੀ, ਇਹ ਪਹੁੰਚ ਗਏ ਕਿ ਇਹਨਾਂ ਦਾ ਮਕਸਦ ਸੀ ਕਿ ਅਸੀਂ ਵੀ ਉੱਥੇ ਆਈਏ, ਫਿਰ ਉਹ ਬੱਚਿਆਂ ਦੇ ਕੋਲੋਂ ਹੂਟਿੰਗ ਕਰਾਉਣ ਤੇ ਸਾਡੀ ਬਦਨਾਮੀ ਕਰਾਉਣ। ਸੋ ਇਸ ਕਰਕੇ ਮੈਂ ਇਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਜਾਣਦਾ। ਅਸੀਂ ਪ੍ਰਬੰਧ ਦੇ ਕਰਦੇ ਹੋਏ ਪਹਿਲੇ DCP ਕੋਲੋਂ ਰਿਪੋਰਟ ਕਰਵਾਈ ਹੈ, ਉਹਦੇ ਉੱਤੇ ਕਾਰਵਾਈ ਕਰਾਈ ਹੈ ਔਰ ਫਿਰ ਕਾਲਜ ਵਿੱਚ ਆਇਆ। ਬੱਚੇ ਉਹੀ ਬੈਠੇ ਸੀ, ਮਗਰ ਇਹਨਾਂ ਦੇ ਜਾਣ ਤੋਂ ਬਾਅਦ ਜਿਸ ਵਕਤ ਬੱਚਿਆਂ ਨੇ ਸਾਡੀ ਗੱਲ ਸਮਝੀ ਹੈ, ਇੱਕ ਵੀ ਬੱਚੇ ਨੇ ਉਹਦੇ ਉੱਤੇ ਗਲਤ ਤਰੀਕੇ ਦੇ ਨਾਲ ਗੱਲ ਨਹੀਂ ਕੀਤੀ ਔਰ ਜਿਹੜੇ ਆਊਟਸਾਈਡਰ ਇਹਨਾਂ ਨੇ ਬੁਲਾ ਰੱਖੇ ਸੀ, ਅਸੀਂ ਉਹਨਾਂ ਨੂੰ ਬਾਹਰ ਕੱਢਤਾ। ਤੁਸੀਂ FIR ਕਰਾਈ, ਮੁੰਡਿਆਂ ਦਾ ਨਾਮ ਆ ਗਿਆ ਜਿਹਨੇ, ਲੇਕਿਨ ਕੀ ਹਾਲੇ ਤੱਕ ਉਹਨਾਂ ਦੀ ਕੋਈ ਗ੍ਰਿਫਤਾਰੀ ਹੋਈ, ਕੋਈ ਅਪਡੇਟ ਆਈ ਹੈ ਤੁਹਾਡੇ? ਗ੍ਰਿਫਤਾਰੀ ਹੋਈ ਹੈ। ਜਿਸ ਮੁੰਡੇ ਦੇ ਨਾਮ ਦੇ ਉੱਤੇ ਕੰਪਲੇਂਟ ਉਸ ਬੱਚੇ ਨੇ ਲਿਖੀ ਹੈ, ਸਿੰਗਲ ਬੱਚੇ ਦੇ ਨਾਮ ਤੇ, ਕਿ ਜਿੰਨੇ ਦੀ ਮੇਰੀ ਪੱਗ ਲਾਈ, ਉਹ ਬੱਚਾ ਉਸੇ ਦਿਨ
ਕਾਰਵਾਈ ਜਿਹੜੀ ਹੈ ਜੋ ਕਿਉਂਕਿ ਇਹ ਕੋਈ ਕ੍ਰਿਮੀਨਲ ਇੰਨਾ ਵੱਡਾ ਆਫੈਂਸ ਨਹੀਂ ਹੋਇਆ ਉਹਨਾਂ ਦੇ ਹਿਸਾਬ ਦੇ ਨਾਲ 295 ਦੀ ਧਾਰਾ ਦੀ ਜ਼ਮਾਨਤ ਹੁੰਦੀ ਹੈ। ਉਹ ਬੱਚੇ ਨੇ ਜ਼ਮਾਨਤ ਕਰਾਈ ਹੈ, ਕੋਰਟ 'ਚ ਕੇਸ ਜਾਏਗਾ, ਉਹਦੇ ਖਿਲਾਫ ਪਰਚਾ ਦਰਜ ਹੋਇਆ। ਅਸੀਂ ਉਹਨੂੰ ਫੋਲੋ ਅਪ ਵੀ ਕਰਾਂਗੇ, ਇਹ ਸਾਡੀ ਮੋਰਲ ਡਿਊਟੀ ਬਣਦੀ ਹੈ। ਬਟ ਮੈਨੂੰ ਕੋਈ ਕਹੇ ਕਿ ਸਰਨਾ ਸਾਹਿਬ ਉੱਥੇ ਪਹੁੰਚ ਗਏ ਨੇ ਇਸ ਕਰਕੇ ਮੈਂ ਪਹੁੰਚਣਾ ਹੈ, ਸੋ ਮੈਂ ਸਮਝਦਾ ਕਿ ਸਰਨਾ ਸਾਹਿਬ ਕੋਲੋਂ ਗੰਦੀ ਰਾਜਨੀਤੀ ਜਿਹੜੀ ਬੱਚਿਆਂ ਦੇ ਸਿਰਾਂ ਦੇ ਉੱਤੇ, ਔਰ ਜਿਹਦੀ ਜੇ ਮੈਂ ਸਮਝਦਾ ਕਿ ਅੱਜ ਦੀ ਡੇਟ 'ਚ ਅਗਰ ਇਹੋ ਜਿਹੀ ਗੰਦੀ ਕੋਈ ਰਾਜਨੀਤੀ ਕਰ ਰਿਹਾ ਤਾਂ ਬੀਬੀ ਰਣਜੀਤ ਕੌਰ ਕਰ ਰਹੀ। ਚਲੋ ਦੂਸਰੀ ਗੱਲ ਕਰਨਾ ਸਰਬਜੀਤ ਸਿੰਘ ਧੁੰਦਾ, ਇੱਕ ਉਹ ਸ਼ਖਸ ਜੋ ਆਪਣੇ ਆਪ ਨੂੰ ਦੁਨੀਆ ਦੇ ਅੰਦਰ ਬੜਾ ਵੱਡਾ ਕਥਾਵਾਚਕ ਕਹਿੰਦਾ। ਅਗਰ ਅਸੀਂ ਉਹਦੀ ਕਥਾਵਾਂ ਦੀ ਗੱਲ ਕਰ ਲਈਏ, ਨਿਤਨੇਮ ਨੂੰ ਉਹ ਨਹੀਂ ਬੰਦਾ, ਦਸਮ ਬਾਣੀ ਨੂੰ ਉਹ ਨਿੰਦਾ ਕਰਦਾ ਹੈਗਾ, ਈਵਨ ਤੱਕ ਅਰਦਾਸ ਰਹਿਰਾਸ ਸਾਹਿਬ ਹਰ ਚੀਜ਼ ਨੂੰ ਉਹ ਨਿੰਦਦਾ ਹੈਗਾ। ਉਹਦੀਆਂ ਕਥਾਵਾਂ ਦਿੱਲੀ ਸ਼ੁਰੂ ਹੋ ਗਈਆਂ ਨੇ, ਔਰ ਕਮਾਲ ਦੀ ਗੱਲ ਹੈ ਤੁਹਾਡੇ ਜੇਤੂ ਮੈਂਬਰ ਰਮੇਸ਼ ਨਗਰ ਦੇ ਉਹਦੇ ਨਾਲ ਖੜੇ ਹੁੰਦੇ ਨੇ। ਜਿਹੜੀ ਸੰਗਤ ਉਹਦਾ ਵਿਰੋਧ ਕਰਦੀ ਹੈ, ਮੇਰੀ ਗੱਲ ਪੂਰੀ ਹੋਣ ਦਿਓ। ਮੈਂ ਤੁਹਾਡੀ ਗੱਲ ਦਾ ਜਵਾਬ ਦਵਾਂਗਾ। ਜੀ ਤੁਸੀਂ ਇੱਕ ਦਿਨ ਪਹਿਲੇ ਮਾਲਵੀਆ ਨਗਰ ਪ੍ਰੋਗਰਾਮ ਰੱਖਿਆ ਗਿਆ ਧੁੰਦੇ ਦਾ, ਸਾਡੇ ਮੈਂਬਰ ਉੱਥੇ ਲਾਲੀ ਜੀ ਨੇ ਜਾ ਕੇ ਉਹਨੂੰ ਬੰਦ ਕਰਾਇਆ। ਰਮੇਸ਼ ਨਗਰ ਜਿਸ ਵਕਤ ਇੱਕ ਦਿਨ ਬਾਅਦ ਪ੍ਰੋਗਰਾਮ ਹੋਣਾ ਸੀ, ਸਰਦਾਰ ਗੁਰਦੇਵ ਸਿੰਘ ਜੀ ਨੇ ਉਸ ਕਮੇਟੀ ਨੂੰ ਜਾ ਕੇ 2 ਘੰਟੇ ਲਾ ਕੇ ਸਮਝਾ ਕੇ ਆਏ, ਦਿੱਲੀ ਦੀਆਂ ਹਰ ਸਿੰਘ ਸਭਾਵਾਂ ਹਰ ਮੈਂਬਰ ਦੇ ਨਾਲ ਨਹੀਂ ਚੱਲਦੀਆਂ, ਉਹਨਾਂ ਦੇ ਅਧੀਨ ਨਹੀਂ ਚੱਲ ਰਹੀਆਂ। ਗੁਰਦੇਵ ਸਿੰਘ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੈ ਕਿ ਉਹਦੇ ਵਿੱਚ ਉਸ ਧੁੰਦੇ ਦੀ ਉੱਥੇ ਕਥਾ ਕਰਾਈ ਜਾਏ। ਇਹ ਤੇ ਜਿਹੜੀਆਂ ਲੋਕਲ ਮੈਨੇਜਮੈਂਟਸ ਨੇ ਉਹਨਾਂ ਨੂੰ ਸਮਝਣਾ ਪਏਗਾ ਕਿ ਜਿਹੜਾ ਸ਼ਖਸ ਚੁਪਾਈ ਸਾਹਿਬ ਦੀ ਬਾਣੀ ਨਹੀਂ ਪੜ੍ਹਦਾ, ਸਵਈਆਂ ਦੀ ਬਾਣੀ ਨਹੀਂ ਪੜ੍ਹਦਾ, ਉਹਨਾਂ ਦਾ ਵਿਰੋਧ ਕਰਦਾ ਹੈ, ਅਸੀਂ ਉਹਨਾਂ ਨੂੰ ਸਟੇਜਾਂ ਤੇ ਬਿਠਾਣਾ ਕਿ ਨਹੀਂ ਬਿਠਾਣਾ। ਅਸੀਂ ਜਾ ਕੇ ਉੱਥੇ ਰੋਜ਼ ਲੜਕਿਆਂ ਨੂੰ ਅੱਗੇ ਕਰ ਕਰਕੇ ਜੂਤਮ ਜੁੱਤੀ ਨਹੀਂ ਹੋ ਸਕਦੇ। ਇਹ ਪ੍ਰਬੰਧਕਾਂ ਦਾ ਜ਼ਿੰਮੇਵਾਰੀ ਬਣਦੀ ਹੈ। ਅਸੀਂ ਪ੍ਰਬੰਧ ਦੇ ਵਿੱਚ ਦਿੱਲੀ ਦੇ ਕਿਸੇ ਇਤਿਹਾਸਿਕ ਗੁਰਦੁਆਰੇ 'ਚ ਉਹਨੂੰ ਵੜਨ ਨਹੀਂ ਦਿੰਦੇ, ਕਿਸੇ ਦੀ ਦਿੱਲੀ ਦੀ ਕੋਈ ਇਤਿਹਾਸਿਕ ਸਟੇਜ 'ਤੇ ਉਹਨੂੰ ਨਹੀਂ ਵੜਨ ਦਿੰਦੇ। ਇਹ ਜਿਹੜੇ ਲੋਕਲ ਪ੍ਰਬੰਧ ਵਿੱਚ ਬੈਠੇ ਨੇ, ਜਿਹੜੀ ਸਾਡੀ ਆਪੋਜੀਸ਼ਨਸ ਬੈਠੇ ਨੇ, ਉਹਨਾਂ ਦਾ ਅਗਰ ਕੋਈ ਬੰਦਾ ਉੱਥੇ ਕੰਮ ਕਰਾਉਂਦਾ ਹੈ ਤੇ ਇਹ ਉਸ ਕਮੇਟੀ ਨੂੰ ਪੁੱਛਣਾ ਚਾਹੀਦਾ ਹੈ ਸਵਾਲ ਕਿ ਬਈ ਤੁਸੀਂ ਉਹਨੂੰ ਕਿਉਂ ਕਰਾਇਆ। ਔਰ ਜਿਸ ਵਕਤ ਅਸੀਂ ਅਪੋਜ਼ ਕੀਤਾ, ਉੱਥੇ ਜਿਹੜੇ ਪ੍ਰਬੰਧਕ ਸੀ, ਕਿਉਂਕਿ ਪ੍ਰਧਾਨ ਉੱਥੇ ਸੀ ਨਹੀਂ, ਬਾਹਰ ਗਏ ਹੋਏ ਸੀ, ਜਨਰਲ ਸਕੱਤਰ ਜਿਹੜਾ ਉਹਨਾਂ ਦਾ ਉੱਥੇ ਹੈਗਾ, ਉਹ ਖਾਸ ਧੁੰਦੇ ਦਾ ਚੇਲਾ ਹੈ, ਔਰ ਉਹਨੇ ਬਿਲਕੁਲ ਮਨਾ ਕੀਤੀ। ਔਰ ਗੁਰਦੇਵ ਸਿੰਘ ਨੇ ਇਹਦੇ ਉੱਤੇ ਪੂਰਾ ਜ਼ੋਰ ਲਾਇਆ ਕਿ ਇਹੋ ਜਿਹੇ ਬੰਦੇ ਨੂੰ ਬਾਹਰ ਕੱਢਤਾ ਜਾਏ, ਉਹਨੂੰ ਉਹਦੀ ਕਥਾ ਨਾ ਹੋਣ ਦਿੱਤੀ ਜਾਏ। ਕਥਾ ਤਾਂ ਖੈਰ ਫਿਰ ਵੀ ਹੋਈ ਹਰਮੀਤ ਸਿੰਘ ਜੀ, ਲੇਕਿਨ ਤੁਹਾਡੀ ਗੱਲ ਠੀਕ ਹੈ ਕਿ ਕਮੇਟੀ ਤੁਸੀਂ ਕਹਿੰਦੇ ਹੋਗੇ ਕਿ ਉਹ ਲੋਕਲ ਕਮੇਟੀਆਂ ਤੁਹਾਡੀਆਂ ਨਹੀਂ ਸੁਣਦੀਆਂ। ਇੱਕ ਬੜਾ ਵੱਡਾ ਸਵਾਲ ਹੈ ਜਿਹਦੇ ਉੱਤੇ ਬੜੀ ਡਿਸਕਸ਼ਨ ਦੀ ਲੋੜ ਹੈ। ਦੂਜੇ ਪਾਸੇ ਅਗਰ ਮੈਂ ਪੋਜੀਸ਼ਨ ਦੀ ਗੱਲ ਕਰਾਂਗਾ, ਤੁਸੀਂ ਕੰਮ ਕਰ ਰਹੇ ਹੋ ਪੋਜੀਸ਼ਨ, ਤੁਹਾਨੂੰ ਪ੍ਰਿਥੀ ਚੰਦ ਦੀ ਔਲਾਦਾ ਕਹਿ ਰਿਹਾ, ਬੜੇ ਐਸੇ ਅਲਫਾਜ਼ ਵਰਤੇ ਜਾ ਰਹੇ ਨੇ ਤੁਹਾਡੇ ਖਿਲਾਫ। ਮੈਂ ਸ਼ਾਇਦ ਕਹਾਂ, ਸ਼ਾਇਦ ਅਗਰ ਤੁਸੀਂ ਵੀਡੀਓ ਵੀ ਦੇਖੀ ਹੋਗੀ ਹਰਵਿੰਦਰ ਸਿੰਘ ਸਰਨਾ ਦੀ, ਇੰਨਾ ਵੱਡੇ ਲਫ਼ਜ਼ ਤੁਹਾਡੇ ਲਈ ਵਰਤੇ ਜਾ ਰਹੇ ਨੇ, ਕਿੱਥੇ ਨਾ ਕਿੱਥੇ ਕੁਝ ਵਜ੍ਹਾ ਤੇ ਹੋਏਗੀ ਕਿ ਤੁਹਾਡੇ ਲਈ ਇਹ ਲਫ਼ਜ਼ ਇਸਤੇਮਾਲ। ਸਰਦਾਰ ਹਰਵਿੰਦਰ ਸਿੰਘ ਸਰਨਾ ਦੇ ਉੱਤੇ ਤੇ ਮੈਨੂੰ ਤਰਸ ਆਉਂਦਾ। ਇਹਦਾ ਉਹ ਹਾਲ ਹੋ ਚੁੱਕਾ ਹੈ ਕਿ ਇੱਕ ਫੌਜੀ ਜਿਹੜਾ ਜੰਗ ਤੇ ਬੈਠਾ ਹੁੰਦਾ ਨਾ, ਉਹਦੀ ਮਾਂ ਉਹਨੂੰ ਚਿੱਠੀ ਲਿਖਦੀ ਹੈ ਕਿ ਬੇਟਾ ਘਰ ਦੀ ਛੱਤ ਚੋਰੀ ਹੈ, ਬਾਪੂ ਤੇਰਾ ਮੰਜੇ ਤੇ ਬੈਠਾ ਹੁਣ ਆਖਰੀ ਸਾਹ ਲੈ ਰਿਹਾ, ਔਰ ਜਿਹੜੀ ਗਾਂ ਨੇ ਬਛੜਾ ਦਿੱਤਾ ਸੀ ਉਹ ਬਛੜਾ ਪੈਦਾ ਹੁੰਦੇ ਹੀ ਮਰ ਗਿਆ, ਔਰ ਗਾਂ ਦੀ ਵੀ ਹਾਲਤ ਨਾਜ਼ੁਕ ਹੈ, ਬਾਕੀ ਘਰ ਵਿੱਚ ਸਭ ਕੁਸ਼ਲ ਮੰਗਲ ਹੈ। ਸਰਦਾਰ ਹਰਵਿੰਦਰ ਸਿੰਘ ਸਰਨੇ ਦਾ ਵੀ ਅੱਜ ਉਹ ਹਾਲ ਹੋ ਚੁੱਕਾ ਹੈ। ਜਿਹੜੀ ਪਾਰਟੀ ਆਪਣੀ ਜਿਹੜੀ ਚਲਾਉਂਦੇ ਸੀ ਉਹਨੂੰ ਗਹਿਣੇ ਰੱਖਤਾ, ਜਿਸ ਨੂੰ ਉਹਨਾਂ ਨੇ ਜੁਆਇਨ ਕੀਤਾ ਉਹਦਾ ਪ੍ਰਧਾਨ ਤਨਖਾਹੀਆ ਘੋਸ਼ਿਤ ਹੋ ਚੁੱਕਾ ਹੈ। ਜਿਹੜੀ ਫੈਕਟਰੀ ਸਾਰੀ ਉਮਰ ਜਾਂਦਾ ਸੀ ਉੱਥੇ ਭਰਾ ਤੇ ਭਤੀਜਿਆਂ ਨੂੰ ਉਹਨੂੰ ਘਰੋਂ ਕੱਢਤਾ। ਬਾਕੀ ਘਰ ਦੇ ਬੱਚਿਆਂ ਦੇ ਬਾਰੇ ਨਹੀਂ ਚਾਹੁੰਦਾ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ, ਸਭ ਕੁਝ ਹੋਣ ਦੇ ਬਾਵਜੂਦ ਤੇ ਘਰ 'ਚ ਸਭ ਕੁਛ ਕਹਿੰਦਾ ਕੁਸ਼ਲ ਮੰਗਲ ਹੈ। ਇਹਦਾ ਉਹ ਹਾਲ ਹੋ ਚੁੱਕਿਆ। ਘਰ ਬੈਠਾ ਨਾ ਘਰ ਬੱਚੇ ਸੁਣਦੇ ਆ, ਨਾ ਘਰ ਭਰਾ ਭਤੀਜੇ ਸੁਣਦੇ ਆ। ਹੁਣ ਉਹਨੇ ਮਾਈਕ ਦੇ ਉੱਤੇ ਬੈਠ ਕੇ ਬੋਲਣਾ ਹੀ ਹੈ। ਉਹਨੂੰ ਪੁੱਛੋ ਕਿ ਤੂੰ ਆ ਦਿੱਲੀ ਕਮੇਟੀ ਦੇ ਵਿੱਚ, ਮੈਂ ਤੈਨੂੰ ਜਵਾਬ ਦਿੰਦਾ, ਤੇਰੇ ਕੋਲ ਜਿਹੜੇ ਸਵਾਲ ਨੇ ਆਮਨੇ ਸਾਹਮਣੇ ਗੱਲ ਕਰ। ਜਿੱਫੋ ਦੀ ਜ਼ਬਾਨ ਉਹ ਇਸਤੇਮਾਲ ਕਰਦੇ ਨੇ, ਅਸੀਂ ਇਸ ਕਰ ਨਹੀਂ ਸਕਦੇ ਕਿਉਂਕਿ ਇੱਕ ਸੰਸਕਾਰਿਕ ਪਰਿਵਾਰ ਤੋਂ ਆ। ਵਰਨਾ ਜੇ ਅਗਰ ਮੈਂ ਘਰ ਦੇ ਪੱਤਰੇ ਖੋਲ੍ਹਣ ਲੱਗ ਪਿਆ, ਇਹਨਾਂ ਦੀ ਗੱਲਾਂ ਕਰਨ ਲੱਗ ਪਿਆ, ਤੇ ਇਹ ਦਿੱਲੀ ਦੇ ਵਿੱਚ ਮੈਂ ਕਈ ਵਾਰ ਕਹਿ ਚੁੱਕਾ, ਮੂੰਹ ਦਿਖਾਉਣ ਜੋਗਾ ਨਹੀਂ ਹੈ ਬੰਦਾ। ਤੁਸੀਂ ਸਰਨਿਆਂ ਦੇ ਉੱਤੇ ਬੜੇ ਵੱਡੇ ਐਲੀਗੇਸ਼ਨ ਲਾਏ। 2-3 ਦਿਨ ਪਹਿਲੇ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਤੁਸੀਂ ਅਕਾਲ ਤਖਤ ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਕਿ 2-2 ਤਿਉਹਾਰ ਮਨਾਣੇ, 2-2 ਸੰਗਰਾਂਦਾਂ ਬਣਾਉਣੀਆਂ। ਉਹਨਾਂ ਦਾ ਯੂਥ ਵਿੰਗ ਤੇ ਬਕਾਇਦਾ ਉਹਨਾਂ ਦੀ ਪਾਰਟੀ ਤੁਹਾਨੂੰ ਚੈਲੰਜ ਕਰ ਰਹੀ ਹੈ ਕਿ ਦਮ ਹੈਗਾ ਤੇ ਹਰਮੀਤ ਸਿੰਘ ਕਾਲਗਾ ਸਾਬਤ ਕਰਕੇ ਦਿਖਾਇਆ ਉਹਨਾਂ ਨੇ ਕਿਵੇਂ ਕੀਤਾ ਹੈਗਾ। ਦੇਖੋ ਜਸਵਿੰਦਰ ਜੀ, ਪਹਿਲੀ ਗੱਲ ਤੇ ਮੈਂ ਤੁਹਾਡੀ ਗੱਲ ਤੋਂ ਇਤਫਾਕ ਨਹੀਂ ਰੱਖਦਾ ਕਿ ਉਹਨਾਂ ਦੀ ਪਾਰਟੀ ਦਾ ਯੂਥ ਵਿੰਗ, ਹਾਲੇ ਪਾਰਟੀ ਨਹੀਂ ਹੈਗੀ ਤੇ ਯੂਥ ਵਿੰਗ ਕਿੱਥੋਂ ਆਣਾ? ਕਿਹੜਾ ਯੂਥ ਵਿੰਗ ਦਾ ਕੌਣ ਪ੍ਰਧਾਨ ਚੈਲੰਜ ਕਰ ਰਿਹਾ? ਇੱਕ ਉਠਾਈ ਗਿਰੇ ਛਾਪ ਜਿਹੜੇ ਸੜਕ ਛਾਪ ਬੰਦੇ ਨੇ, ਮੈਂ ਉਹਨਾਂ ਦਾ ਜਵਾਬ ਦੇਵਾਂਗਾ। ਮੈਨੂੰ ਪਰਮਜੀਤ ਸਿੰਘ ਸਰਨਾ ਨੇ ਆਪ, ਤੁਸੀਂ ਦੱਸੋ, ਤੁਹਾਨੂੰ ਲੋਕਾਂ ਨੂੰ ਕਿਹਾ ਨਹੀਂ ਕਿਹਾ ਕਿ ਮੈਂ ਪਾਕਿਸਤਾਨ ਜਾ ਰਿਹਾ ਸੀ, ਕੀ ਕਹਿੰਦੇ ਨੇ, ਮੈਨੂੰ ਵੀਜ਼ਾ ਨਹੀਂ ਦਿੱਤੇ ਗਏ। ਪਾਕਿਸਤਾਨ ਜਾ ਰਹੇ ਨੇ ਗੁਰਪੁਰਬ ਮਨਾਉਣ। ਪਾਕਿਸਤਾਨ ਕਮੇਟੀ ਕਦ ਮਨਾ ਰਹੀ ਗੁਰਪੁਰਬ ਜੀ? 9 ਤਰੀਕ ਨੂੰ। ਅਕਾਲ ਤਖਤ ਸਾਹਿਬ ਨੇ ਕਦ ਕਿਹਾ ਮਨਾਉਣ ਵਾਸਤੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ? 19 ਤਰੀਕ ਨੂੰ। ਤੇ ਇਹਦਾ ਮਤਲਬ ਇਹ ਉੱਥੇ ਕਿਉਂ ਜਾ ਰਹੇ? ਇਹ ਅਕਾਲੀ ਦਲ ਦਾ ਪ੍ਰਧਾਨ ਹੈ, ਇਹਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਉਂ ਨਹੀਂ ਇਹਨੂੰ ਤਲਬ ਕਰਦੇ?
ਸਾਨੂੰ ਤੇ ਚਿੱਠੀ ਭੇਜਤੀ ਕਿ ਤੁਸੀਂ ਉੱਥੇ ਜਵਾਬ ਦੇਵੋ ਕਿ ਖਾਲਸਾ ਕਾਲਜ ਦੇ ਵਿੱਚ ਬੱਚੇ ਦੀ ਪੱਗ ਉਤਰੀ ਹੈ। ਅੱਜ ਇੱਕ ਹਫ਼ਤਾ 4 ਦਿਨ ਹੋ ਗਏ, ਜਥੇਦਾਰ ਸਾਹਿਬ ਨੇ ਕਿਉਂ ਨਹੀਂ ਸੰਗਿਆਨ ਲਿਆ? ਸੋ ਇਹ ਜਥੇਦਾਰ ਸਾਹਿਬ ਇਹ ਨਾ ਸਮਝਣ ਕਿ ਅਸੀਂ ਇੱਕ ਪਾਸੇ ਦੀ ਗੱਲ ਸੁਣਾਂਗੇ, ਅਸੀਂ ਬਿਲਕੁਲ ਫਿਰ ਜ਼ੋਰ ਪਾਵਾਂਗੇ। ਜਥੇਦਾਰ ਸਾਹਿਬ ਨੂੰ ਫਿਰ ਬੇਨਤੀ ਕਰਾਂਗਾ, ਕੱਲਾ ਜਥੇਦਾਰ ਸਾਹਿਬ ਨਹੀਂ, 5 ਤਖਤਾਂ ਦੇ ਜਥੇਦਾਰਾਂ ਨੂੰ ਇਹ ਚਿੱਠੀ ਲਿਖਾਂਗੇ ਕਿ ਇਹ ਬੰਦਾ ਅੱਜ ਵੀ 2-2 ਗੁਰਪੁਰਬ 2-2 ਸੰਗਰਾਂਦਾਂ ਮਨਾਉਂਦਾ ਹੈ, ਕਿਉਂਕਿ ਇਹਦੀ ਬੇਸਿਕ ਕਨਸੈਪਟ ਜਿਹੜਾ ਹੈ ਉਹ ਹਿੰਦੁਸਤਾਨ ਦੇ ਨਾਲ ਨਹੀਂ ਮਿਲਦਾ, ਇਹਦਾ ਕਨਸੈਪਟ ਪਾਕਿਸਤਾਨ ਦੀ ਏਜੰਸੀਆਂ ਨਾਲ ਹੀ ਮਿਲਦਾ। ਤੁਸੀਂ ਫਿਰ ਮੈਂ ਇੱਥੇ ਗੱਲ ਆ ਕਿ ਤੁਸੀਂ ਉਹਨਾਂ ਤੇ ਇਲਜ਼ਾਮ ਲਾਉਂਦੇ ਹੋ, ਤੁਹਾਡੇ ਤੇ ਲਾਉਂਦੇ। ਮੈਂ ਸਿੱਧਾ ਹੁਣ ਤੁਹਾਡੀ ਗੱਲ ਕਰਨਾ, ਮੈਂ ਆਪੋਜੀਸ਼ਨ ਦੀ ਗੱਲ ਹੀ ਨਹੀਂ ਕਰਦਾ। ਥੋੜੇ ਦਿਨ ਪਹਿਲੇ ਤੁਹਾਡੀ ਪੂਰੀ ਐਗਜ਼ੀਕਿਊਟਿਵ ਟੀਮ ਦੀ ਵੀਡੀਓ ਵਾਇਰਲ ਹੁੰਦੀ ਹੈਗੀ ਹੈ, ਫੋਟੋਆਂ ਵਾਇਰਲ ਹੁੰਦੀਆਂ ਨੇ ਬੀਜੇਪੀ ਦੇ ਕਿਸੇ ਵੱਡੇ ਨੱਡਾ ਸਾਹਿਬ ਦੀ ਗੱਲ ਕਰੀਏ, ਉਹਨਾਂ ਦੇ ਨਾਲ ਚਾਹ ਪੀਂਦੇ ਹੋਈ। ਮੇਰਾ ਸਿੱਧਾ ਸਵਾਲ ਹੈ, ਤੁਹਾਡਾ ਉੱਥੇ ਰੋਲ ਕੀ ਹੈ? ਦੇਖੋ, ਪਹਿਲੀ ਗੱਲ ਤੇ ਉਹਦੇ ਵਿੱਚ ਕੋਈ ਐਗਜ਼ੈਕਟਿਵ ਦਾ ਮੈਂਬਰ ਨਹੀਂ ਹੈ, ਸਭ ਬਕਵਾਸ ਹੈ। ਕਿਉਂਕਿ ਸਾਡੇ 4 ਮੈਂਬਰ ਜਿਹੜੇ ਉਹਨੇ ਬੀਜੇਪੀ ਜੁਆਇਨ ਕੀਤੇ ਸੀ, ਉਹ ਰਾਜਨੀਤਿਕ ਦਲ 'ਚ ਕਿੱਥੇ ਵੀ ਜਾਣ, ਸਾਨੂੰ ਕੋਈ ਦਿੱਕਤ ਨਹੀਂ ਹੈ। ਅਸੀਂ ਉਹਨਾਂ ਲੋਕਾਂ ਦੇ ਹੱਥ ਨਹੀਂ ਮਿਲਾ ਸਕਦੇ ਜਿਹੜੇ ਅਕਾਲ ਤਖਤ ਸਾਹਿਬ ਦੇ ਢਹਿ ਢੇਰੀ ਕਰਵਨ ਹੋਣ। ਮੈਂ ਕਈ ਵਾਰ ਇਹ ਗੱਲ ਕਰ ਚੁੱਕਾ ਹੋਇਆ। ਅਸੀਂ ਕਾਂਗਰਸ ਜਿਹੜੀ ਕਾਤਿਲ ਰਹੀ ਹੈ, ਕਾਤਿਲ ਜਮਾਤ ਸੀ, ਅਸੀਂ ਉਹਨਾਂ ਦੇ ਨਾਲ ਹੱਥ ਨਹੀਂ ਮਿਲਾ ਸਕਦੇ। ਅਗਰ ਬੀਜੇਪੀ ਪਾਰਟੀ 'ਚ ਮੇਰੇ ਮੈਂਬਰ ਗਏ ਨੇ ਤਾਂ ਉਹਨਾਂ ਦੀ ਇਹ, ਕਿਉਂਕਿ ਸਾਡੀ ਪਾਰਟੀ ਜਿਹੜੀ ਉਹ ਰਾਜਨੀਤਿਕ ਨਹੀਂ ਹੈ, ਉਹ ਧਾਰਮਿਕ ਪਾਰਟੀ ਹੈ। ਮੈਨੂੰ ਜਿਹੜਾ ਇਨਵੀਟੇਸ਼ਨ ਆਇਆ ਨੱਡਾ ਜੀ ਦੇ ਉੱਥੋਂ, ਉਹ ਇਨਵਾਈਟ ਸੀ ਹਾਈ ਟੀ ਦੇ ਵਾਸਤੇ ਬੁਲਾਇਆ ਗਿਆ ਕਿ ਅਸੀਂ ਕੋਈ ਹੈਲਦੀ ਡਿਸਕਸ਼ਨਸ ਕਰਨੀਆਂ ਨੇ ਆਪਸ ਵਿੱਚ ਬਹਿ ਕੇ। ਔਰ ਉਹਦੀ ਹੈਲਦੀ ਡਿਸਕਸ਼ਨਸ ਦੇ ਵਿੱਚ ਕਈ ਗੱਲਾਂ ਜਿਹੜੀਆਂ ਨੇ ਉਹ ਪੰਥਕ ਵੀ ਹੋ ਸਕਦੀਆਂ ਨੇ, ਜਿਹੜੀ ਮੈਂ ਉਹਨਾਂ ਨਾਲ ਗੱਲ ਕੀਤੀਆਂ ਨੇ, ਜਿਹੜੀ ਉਹਨਾਂ ਨੇ ਗੱਲ ਕੀਤੀਆਂ ਨੇ ਉਹ ਰਾਜਨੀਤਿਕ ਵੀ ਹੋ ਸਕਦੀਆਂ। ਇੱਕ ਇੰਟਰੈਕਸ਼ਨ ਦੀ ਗੱਲ ਸੀ ਨਾ, ਉੱਥੇ ਕੋਈ ਐਗਜ਼ੈਕਟਿਵ ਦਾ ਮੈਂਬਰ ਗਿਆ। ਮੇਰਾ ਮੀਤ ਪ੍ਰਧਾਨ ਕਿੱਥੇ ਸੀ? ਸੀਨੀਅਰ ਮੀਤ ਪ੍ਰਧਾਨ ਕਿੱਥੇ ਸੀ? ਐਗਜ਼ੈਕਟਿਵ ਦੇ 10 ਮੈਂਬਰ ਹੁੰਦੇ ਨੇ, ਕਿਹੜੇ ਉੱਥੇ ਹੈਗੇ ਸੀ? ਸੋ ਸਿਰਫ ਕਿਉਂਕਿ ਮੈਂ ਔਰ ਜਨਰਲ ਸਕੱਤਰ ਨੂੰ ਅਸੀਂ ਉੱਥੇ ਸੱਦਿਆ ਗਿਆ ਸੀ ਔਰ ਗਏ ਹਾਂ, ਮੇਰੇ ਸੁਖਾਵੇਂ ਰਿਲੇਸ਼ਨ ਨੇ। ਜੇ ਮੈਂ ਉਹਨਾਂ ਨੂੰ ਆਪਣੇ ਫੰਕਸ਼ਨਾਂ ਤੇ ਬੁਲਾਉਣਾ, ਉਹ ਆ ਸਕਦੇ ਨੇ, ਤੇ ਉਹਨਾਂ ਦੀ ਬੁਲਾਈ ਹੋਈ ਚਾਹ ਦੇ ਉੱਤੇ ਮੈਂ ਕਿਉਂ ਨਹੀਂ ਜਾਵਾਂਗਾ? ਮੈਨੂੰ ਦੱਸ ਦੇਣ ਕਿ ਕਿਆ ਜੇਪੀ ਨੱਡਾ ਜੀ ਨੂੰ ਅਕਾਲ ਤਖਤ ਸਾਹਿਬ ਨੇ ਮਨਾ ਕੀਤਾ ਕਿ ਇਹ ਤਨਖਾਹੀਆ ਘੋਸ਼ਿਤ ਹੈ, ਇਹਦੇ ਨਾਲ ਗੱਲ ਨਹੀਂ ਕਰਨੀ ਜਿਸ ਤਰ੍ਹਾਂ ਇਹਨਾਂ ਦਾ ਪ੍ਰਧਾਨ ਹੈ? ਜਾਂ ਜੇਪੀ ਨੱਡੇ ਨੇ ਕੋਈ ਗੋਲਕ ਦੀ ਚੋਰੀ ਕੀਤੀ ਕਿ ਮੈਂ ਉਹਦੇ ਨਾਲ ਹੱਥ ਨਹੀਂ ਮਿਲਾਉਣਾ ਜਿਸ ਤਰ੍ਹਾਂ ਇਹਨਾਂ ਦਾ ਸਾਥੀ ਮਨਜੀਤ ਸਿੰਘ ਜੀ ਕੇ ਹੈ? ਜਾਂ ਪਰਮਜੀਤ ਸਿੰਘ ਸਰਨਾ ਆਪ ਜਿਹੜਾ ਪਾਕਿਸਤਾਨ ਦਾ ਏਜੰਸੀ ਹੈ ਤੇ ਨੱਡਾ ਜੀ ਦੇਸ਼ ਦੇ ਦਰੋਹੀ ਨੇ, ਇਸ ਕਰਕੇ ਮੈਂ ਉਹਦੇ ਨਾਲ ਨਹੀਂ ਮਿਲਣਾ? ਮੈਨੂੰ ਇੱਕ ਤਾਂ ਇਹ ਰੀਜ਼ਨ ਦੱਸ ਦਿਓ ਕਿ ਮੈਂ ਇੱਕ ਬੰਦੇ ਨਾਲ ਮੇਰੇ ਨਿੱਜੀ ਰਿਲੇਸ਼ਨ ਨੇ, ਜਿਨ੍ਹਾਂ ਦਾ ਮੇਰਾ ਘਰ ਆਉਣਾ ਜਾਣਾ, ਉਹਨਾਂ ਦਾ ਮੇਰੇ ਵੱਲ ਆਉਣਾ ਜਾਣਾ, ਮੈਂ ਕਿਉਂ ਨਹੀਂ ਉਹਨਾਂ ਦੇ ਬੁਲਾਵਾਂਗਾ? ਸੋ ਮੈਂ ਇਹਨਾਂ ਦੇ ਕਹਿਣ ਦੇ ਉੱਤੇ ਜਿਹੜੇ ਬੰਦੇ ਰੋਜ਼ ਆਪ ਮੱਥਾ ਟੇਕਦੇ ਨੇ, ਪਰਸੋਂ ਸਰਦਾਰ ਕੀ ਕਹਿੰਦੇ ਨੇ ਮਨਜੀਤ ਸਿੰਘ ਜੀਕੇ ਨੇ ਆਪਣੇ ਬੱਚਿਆਂ ਦਾ ਕੋਈ ਦੁਕਾਨ ਦੀ ਓਪਨਿੰਗ ਕੀਤੀ ਹੈ, ਉੱਥੇ ਉਹਨੇ ਦਿੱਲੀ ਦੀ ਸੀਐਮ ਨੂੰ ਬੁਲਾਇਆ, ਅਸੀਂ ਤਾਂ ਕੋਈ ਆਬਜੈਕਸ਼ਨ ਨਹੀਂ ਕੀਤੀ। ਉੱਥੇ ਲਾਲਪੁਰਾ ਜੀ ਨੂੰ ਬੁਲਾਇਆ। ਜੇ ਲਾਲਪੁਰਾ ਜੀ ਮੇਰੇ ਇੱਥੇ ਆ ਜਾਣ ਔਰ ਮੈਂ ਝੁੱਕ ਕੇ ਮਿਲ ਲਵਾਂ ਸਤਿਕਾਰ ਵਜੋਂ ਕਿ ਵੱਡੇ ਨੇ ਸਾਡੀ ਉਮਰ ਦੇ ਵਿੱਚ, ਤੇ ਇਹ ਪੋਸਟਾਂ ਪਾਣੀ ਸ਼ੁਰੂ ਕਰ ਦਿੰਦੇ ਨੇ। ਸੋ ਇਹ ਲੋਕ ਨਾ ਜਿਹੜੇ ਫਰਸਟ੍ਰੇਟਡ ਹੋ ਚੁੱਕੇ ਨੇ, ਇਹਨਾਂ ਕੋਲੋਂ ਕੋਈ ਮੁੱਦਾ ਨਹੀਂ ਹੈ, ਕਿਉਂਕਿ ਦਿੱਲੀ ਕਮੇਟੀ ਦੇ ਵਿੱਚ ਅੱਜ ਨਾ ਕੋਈ ਕਰਪਸ਼ਨ ਹੈ, ਦਿੱਲੀ ਕਮੇਟੀ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਕਿ ਅੱਜ ਪੰਥ ਤੋਂ ਉਲਟੀ ਚੱਲਦੀ ਹੋਏ, ਅਕਾਲ ਤਖਤ ਸਾਹਿਬ ਤੋਂ ਉਲਟ ਚੱਲਦੀ ਹੋਏ। ਮਰਿਆਦਾ ਦੇ ਉੱਤੇ ਚੱਲ ਰਹੇ ਆ, ਧਾਰਮਿਕ ਜਿਹੜੀ ਪ੍ਰਚਾਰ ਪ੍ਰਸਾਰ ਨੂੰ, ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਮੁੱਦੇ ਅੱਗੇ ਚੱਲ ਰਹੇ ਆ। ਸੰਗਤ ਦੇ ਵਿੱਚ ਇੱਕ ਪੋਜ਼ਿਟਿਵਿਟੀ ਬਣਾ ਰੱਖੀ ਹੈ, ਇਸ ਕਰਕੇ ਇਹਨਾਂ ਕੋਲ ਕੋਈ ਏਜੰਡਾ ਨਹੀਂ ਹੈ ਸਾਡੇ ਨਾਲ ਗੱਲ ਕਰਨ ਦਾ। ਤੁਸੀਂ ਏਜੰਡੇ ਦੀ ਗੱਲ ਕੀਤੀ ਹੈ, ਮੈਂ ਹੁਣੇ ਗੱਲ ਕੀਤੀ ਸਰਦਾਰ ਪਰਮਜੀਤ ਸਿੰਘ ਸਰਨੇ ਦੀ। ਤੁਸੀਂ ਆਪ ਦੱਸੋ, ਤੁਸੀਂ ਤੇ ਮੀਡੀਆ ਦੇ ਬੰਦੇ ਹੋ, ਦਿੱਲੀ ਦੇ ਵਿੱਚ ਕਦੀ ਐਸਾ ਦੂਸਰਾ ਪ੍ਰਧਾਨ ਹੋਇਆ ਜਿਨ੍ਹਾਂ 84 ਦੇ ਕਾਤਲਾਂ ਨੂੰ ਸਰੋਪੇ ਦਿੱਤੇ ਹੋਣ, 84 ਦੀ ਵਿਧਵਾਵਾਂ ਨੇ ਇਹਨਾਂ ਦੇ ਘਰ ਦੇ ਬਾਹਰ ਜਾ ਕੇ ਪ੍ਰੋਟੈਸਟ ਕੀਤਾ ਹੋਏ ਔਰ ਇਹਨੂੰ ਕੌਮ ਦਾ ਗੱਦਾਰ ਕਿਹਾ ਹੋਏ? ਇਹਦੇ ਇਲਾਵਾ ਅੱਜ ਤੱਕ ਮੈਨੂੰ ਦੂਸਰਾ ਬੰਦਾ ਦੇ ਦਿਓ, ਦੱਸ ਦਿਓ ਕੌਣ ਹੈਗਾ। ਸੋ ਪਰਮਜੀਤ ਸਿੰਘ ਸਰਨਾ, ਇਹ ਸਰਨਾ ਪਰਿਵਾਰ ਹੈ, ਕੁਝ ਕਹਿਣ ਜੋਗੇ ਹੈਗੇ ਨੇ? ਇਹਨਾਂ ਨੂੰ ਸੰਗਤ ਨੇ ਨਕਾਰਤਾ ਔਰ ਦੇ ਸ਼ੁੱਡ ਐਕਸੈਪਟ ਇਟ ਕਿ ਭਈ ਹੁਣ ਅਸੀਂ ਸੰਗਤ ਦੀ ਜਾਣ ਜੋਗੇ ਨਹੀਂ ਹੈਗੇ, ਹੁਣ ਅਸੀਂ ਘਰ 'ਚ ਬਹਿ ਜਾਈਏ। ਔਰ ਕਿਉਂ? ਕਿਉਂਕਿ ਅੱਜ ਜਿਹੜਾ ਤੁਹਾਡਾ ਪ੍ਰਧਾਨ ਹੈ, ਅੱਜ ਮੈਨੂੰ ਆਪਣੇ ਪਾਰਟੀ ਦੇ ਕਿਸੇ ਬੰਦੇ ਨੂੰ ਤੁਸੀਂ ਆਪਣੇ ਪ੍ਰਧਾਨ ਨਾਲ ਨਹੀਂ ਮਿਲਾ ਸਕਦੇ, ਕਿਉਂਕਿ ਵੱਲੋਂ ਤਨਖਾਹੀਆ ਹੋ ਚੁੱਕਾ ਹੈ ਔਰ ਫਿਰ ਵੀ ਪਾਰਟੀ ਨਹੀਂ ਛੱਡ ਰਿਹਾ। ਇਹ ਬੇਸ਼ਰਮੀਆਂ ਛੱਡ ਕੇ ਕੌਮ ਦੇ ਭਲੇ। ਇੱਕ ਆਖਿਰਲਾ ਸਵਾਲ, ਤੁਸੀਂ ਕਹਿੰਦੇ ਬੀਜੇਪੀ ਦੇ ਪ੍ਰਧਾਨ ਨੱਡਾ ਸਾਹਿਬ ਦੇ ਨਾਲ ਤੁਹਾਡੀਆਂ ਯਾਰੀਆਂ ਨੇ। ਤੁਹਾਡੇ ਇੱਕ ਮੈਂ ਡਾਇਲੋਗ ਲਫ਼ਜ਼ ਵਰਤਾਂਗਾ, ਤੁਸੀਂ ਹਮੇਸ਼ਾ ਕਈ ਵਾਰ ਯੂਜ਼ ਕੀਤਾ ਕਿ ਸਰਕਾਰ ਬਾਰੇ ਯਾਰੀਆਂ ਰੱਖਣੀਆਂ ਪੈਂਦੀਆਂ ਨੇ ਕਿਉਂਕਿ ਪੁੱਥੇ ਤੇ 10 ਕੰਮ ਕਰਾਉਣੇ ਪੈਂਦੇ ਨੇ। ਮੈਂ ਤੁਹਾਡੇ ਤੋਂ ਸਿੱਧਾ ਸਵਾਲ ਪੁੱਛਦਾ, ਸਾਡੇ ਇਤਿਹਾਸਿਕ ਗੁਰਦੁਆਰੇ ਦੀ ਗੱਲ ਕਰ ਲਈਏ, ਗੁਰਦੁਆਰਾ ਗਿਆਨ ਗੋਦੜੀ ਸਾਡੇ ਕੋਲ ਆਦੀ ਰੇਟ 'ਚ ਨਹੀਂ ਹੈ। ਚੁੰਗਥੰਗ ਜਿਹੜਾ ਗੁਰਦੁਆਰਾ ਹੈਗਾ ਸਾਡਾ ਸਿੱਕਿਮ ਦਾ, ਉਹਦਾ ਫੈਸਲਾ ਹਲੇ ਤੱਕ ਨਹੀਂ ਹੋਇਆ। ਗੁਰਦੁਆਰਾ ਪੱਥਰ ਸਾਹਿਬ ਦੀ ਗੱਲ ਕਰ ਲਈਏ, ਉਹਦਾ ਵੀ ਵਿਵਾਦ ਹੋਇਆ ਸੀ। ਔਰ ਸਭ ਤੋਂ ਵੱਡੀ ਗੱਲ, ਪੂਰੀ ਸਾਹਿਬ ਦਾ ਗੁਰਦੁਆਰਾ, ਉੱਥੇ ਇਤਿਹਾਸਿਕ ਗੁਰਦੁਆਰੇ ਨੂੰ ਤੋੜ ਕੇ ਲੈਟਰਿਨ ਬਾਥਰੂਮ ਬਣਾ ਦਿੱਤੇ ਗਏ ਨੇ। SGPC ਤਾਂ ਮਾਫ ਕਰਨਾ, ਮੈਂ ਤਾਂ ਹੁਣ ਰਿਕਾਰਡ ਲਫ਼ਜ਼ ਵਰਤਾਂਗਾ, SGPC ਦਾ ਕੋਈ ਨੁਮਾਇੰਦਾ ਮੇਰੇ ਨਾਲ ਵੀ ਗੱਲ ਕਰ ਲੈ, ਮੈਂ ਉਹਦਾ ਇੰਟਰਵਿਊ ਕਰਨ ਤਿਆਰ ਹਾਂ। SGPC ਤੇ ਇਸ ਮਾਮਲੇ 'ਚ ਨਾਕਾਰਾ ਸਾਬਿਤ ਹੋ ਚੁੱਕੀ ਹੈ। ਤੁਸੀਂ ਕਹਿੰਦੇ ਹੋ ਕਿ ਤੁਹਾਡੀ ਕੇਂਦਰ ਸਰਕਾਰ ਦੇ ਨਾਲ ਯਾਰੀਆਂ ਨੇ, ਤੁਸੀਂ ਦਿੱਲੀ ਕਮੇਟੀ ਇਹ ਸਾਰੇ ਮਸਲਿਆਂ ਤੇ ਕੀ ਕਰੀਏ? ਸਾਡੇ ਇਤਿਹਾਸਿਕ ਗੁਰਦੁਆਰੇ ਸਾਡੇ ਕੋਲੋਂ ਖੋਏ ਜਾ ਰਹੇ। ਮੇਰੀ ਹੁਣ ਗੱਲ ਸੁਣ ਲਓ, ਤੁਸੀਂ ਮੇਰੀ ਗੱਲ ਦਾ ਜਵਾਬ ਆਪਣੇ ਸਵਾਲ 'ਚ ਹੀ ਦੇ ਦਿੱਤਾ। ਜਿਹੜੀ ਉਹਦਾ ਕੇਸ ਜਦ ਤੱਕ ਉਹ ਕਮੇਟੀ 'ਚ ਮੈਂ ਉਸ ਜਨਰਲ
ਸਿੰਘ ਸਿਰਸਾ ਸੀ, ਜਦ ਤੱਕ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਰਿਹਾ ਤਾਂ ਵੀ ਅਸੀਂ ਲੜਦੇ ਰਹੇ ਹਾਂ। ਜਿਸ ਦਿਨ ਸ਼੍ਰੋਮਣੀ ਕਮੇਟੀ ਨੇ ਆਪਣੀ ਬਾਗਡੋਰ ਆਪਣੇ ਹੱਥ 'ਚ ਲਈ ਹੈ, ਉਸ ਦਿਨ ਤੋਂ ਫੇਲਿਅਰ ਹੋਇਆ ਕੋਰਟਾਂ 'ਚ ਕੇਸ। ਕੋਰਟ ਤੁਸੀਂ ਜਿਹੜੇ ਕੇਸ ਕੋਰਟਾਂ 'ਚ ਚੱਲ ਰਹੇ ਹੋਣ ਵਿੱਚ ਇੰਟਰਫੇਅਰ ਕਰਦੀਆਂ, ਇਹ ਦੇ ਉੱਚ ਵੀ ਅਸੀਂ ਪ੍ਰੈਸ਼ਰ ਪਾ ਰਿਹਾ। ਸਾਡੀ ਅੱਜ ਸਰਕਾਰ ਨਾਲ ਸਾਂਝ ਹੈ ਤੇ ਅੱਜ ਸੱਜਣ ਕੁਮਾਰ ਵਰਗਾ ਅੰਦਰ ਹੈ ਨਾ। ਅੱਜ ਜਿਹੜਾ ਜਗਦੀਸ਼ ਟੈਟਲਰ ਦੇ ਉੱਤੇ ਕੇਸ ਲੈ ਲੈਣੇ, ਇਹ ਐਸਆਈਟੀਆਂ ਬਣੀਆਂ ਸਰਕਾਰਾਂ ਤੇ ਪ੍ਰਭਾਵ ਪਾਉਂਦੇ ਆ ਤਾਂ ਦੇ ਕੰਮ ਹੁੰਦੇ ਨੇ। ਅਸੀਂ ਇਹਨਾਂ ਵਰਗੀਆਂ ਕੋਈ ਸਾਂਝ ਨਹੀਂ ਰੱਖੀ ਹੋਈ ਕਿ ਨਿੱਜੀ ਫਾਇਦਾ ਜਿਸ ਦਿਨ ਤੁਹਾਨੂੰ ਲੱਗੇ ਕਿ ਹਰਮੀਤ ਸਿੰਘ ਆਪਣਾ ਨਿੱਜੀ ਫਾਇਦਾ ਸਰਕਾਰ ਕੋਲ ਲੈ ਕੇ ਆਇਆ, ਮੈਂ ਉਸ ਦਿਨ ਕੁਰਸੀ ਛੱਡ ਦਿਆਂਗਾ। ਮੈਨੂੰ ਇੱਕ ਬੰਦਾ ਕੋਈ ਪ੍ਰੂਫ ਕਰਕੇ ਦਿਖਾ ਦੇ। ਮੈਂ ਸ਼੍ਰੀ JP ਨੱਡਾ ਜੀ ਕੋਲੋਂ, ਸ਼੍ਰੀ ਅਮਿਤ ਸ਼ਾਹ ਜੀ ਕੋਲ, ਸ਼੍ਰੀ ਨਰਿੰਦਰ ਮੋਦੀ ਜੀ ਕੋਲੋਂ ਇੱਕ ਦਿਨ ਵੀ ਆਪਣੇ ਲਈ ਕੋਈ ਕੰਮ ਕਰ ਲੈ ਕੇ ਗਿਆ ਵਾਂ। ਜਦ ਵੀ ਗੱਲ ਕੀਤੀ ਹੈ ਪੰਥਕ ਕੀਤੀ ਹੈ, ਪੰਥ ਦੇ ਹੱਕ ਦੀ ਕੀਤੀ ਹੈ। ਲੇਟ ਹੋਵੇ ਸਵੇਰ ਹੋਵੇ ਕਰਦੇ ਰਵਾਂਗੇ ਗੱਲਾਂ, ਮਗਰ ਇਹ ਨਹੀਂ ਹੈ ਕਿ ਅਸੀਂ ਆਪਣੇ ਨਿੱਜੀ ਫਾਇਦੇ ਵਾਸਤੇ ਉਹਦੇ ਨਾਲ ਕੋਈ ਕੰਪਰੋਮਾਈਜ਼ ਕਰਾਂਗੇ। ਸੰਗਤ ਜੀ, ਜਿਸ ਤਰੀਕੇ ਨਾਲ ਹਰਮੀਤ ਸਿੰਘ ਹੋਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ, ਸਾਡੀ ਕੋਸ਼ਿਸ਼ ਹੈਗੀ ਸੀ ਕਿ ਉਸ ਸਾਰੇ ਮਸਲਿਆਂ ਦੇ ਉੱਤੇ ਜਿੱਥੇ ਕਿੱਥੇ ਨਾ ਕਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿ ਲਈਏ, ਕਮੇਟੀ ਕਹਿ ਲਈਏ, ਕਟਕਰੇ ਖੜੀ ਹੁੰਦੀ ਹੈ, ਉਹ ਸਾਰੇ ਮਸਲਿਆਂ ਦੇ ਉੱਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਆਉਣ ਵਾਲੇ ਸਮੇਂ ਦੇ ਅੰਦਰ ਹੋਰ ਸਵਾਲ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲੈਣੇ ਹਰਮੀਤ ਸਿੰਘ ਤੋਂ ਇਜਾਜ਼ਤ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।